ਗੱਲ ਹੈ ਕਿ ਪੰਜਾਬੀ ਅਸੀਂ ਕਿਸੇ ਨੂੰ ਸਿੱਖੀ ਨਹੀਂ ਹੈ, ਅਸੀਂ ਕਿਸੇ ਸਕੂਲ ਨਹੀਂ ਗਏ ਸਿੱਖਣ ਵਾਸਤੇ, ਤੇ ਇਹ ਸਾਡੇ ਵਿੱਚ ਹੀ ਰਚਦੀ ਬਸਦੀ ਹੈ। ਤੇ ਇਸ ਲਈ ਮੈਨੂੰ ਇਹਦਾ ਬਹੁਤ ਪਿਆਰ ਸੀ। ਮੈਂ ਪਹਿਲੀ ਆਪਣੀ ਨਜ਼ਰ ਲਿਖੀ 11th ਗ੍ਰੇਡ ਦੇ ਵਿੱਚ, ਤੇ ਉਹ ਪੰਜਾਬੀ ਵਿੱਚ ਹੀ ਲਿਖੀ ਗਈ ਮੇਰੇ ਕੋਲ। ਤੇ ਉਸ ਤੋਂ ਬਾਅਦ ਮੈਂ ਫਿਰ ਪੰਜਾਬੀ ਵਿੱਚ ਹੀ ਲਿਖਿਆ। ਕੋਈ ਖਿਆਲ ਆਇਆ ਹੈ ਤੇ ਉਹਨੂੰ ਪੰਜਾਬੀ ਚ ਹੀ ਲਿਖਿਆ। ਮੈਂ ਬੜਾ ਉਹਨੂੰ ਨੈਚੁਰਲ ਜਿਹਾ ਮਹਿਸੂਸ ਕੀਤਾ। ਯਾਨੀ ਤੁਹਾਨੂੰ ਕੋਈ ਉਹਦੀ ਸ਼ਰਮਿੰਦਗੀ ਨਹੀਂ? ਨਹੀਂ ਜੀ, ਮੈਨੂੰ ਬੜਾ ਮਾਣ ਹੈ ਆਪਣੀ ਬੋਲੀ। ਯਾਨੀ ਸ਼ੁਰੂ ਚ ਇੱਕ ਹੁੰਦਾ ਨਾ ਕਿ ਬਿਲਕੁਲ ਪਹਿਲੇ ਦਿਨ ਤੋਂ ਹੀ। ਕੁਝ ਲੋਕ ਕਹਿੰਦੇ ਕਿ ਤੁਸੀਂ ਕੁਝ ਵੀ ਟਰਾਈ ਕਰੋ ਤੁਸੀਂ ਜਿਹੜਾ, ਲੇਕਿਨ ਮੈਨੂੰ ਇੰਝ ਲੱਗਿਆ ਕਿ ਜਿਵੇਂ ਮੇਰੇ ਦਿਲ ਦੀ ਗੱਲ ਜਿਹੜੀ ਹੈ ਉਹ ਪੰਜਾਬੀ ਚ ਹੀ ਹੋ ਸਕਦੀ। ਬਿਲਕੁਲ ਐਸੀ ਗੱਲ ਕੋਈ ਨਹੀਂ, ਸਾਡੀ ਨਹੀਂ ਕਿਸੇ ਜ਼ਬਾਨ ਦਾ ਵੈਰ ਥੋੜੀ ਹੈ। ਸਾਨੂੰ ਪਿਆਰ ਆਪਣੀ ਬੋਲੀ ਨੂੰ ਥੋੜਾ ਜਿਹਾ ਹੋਣਾ ਵੀ ਚਾਹੀਦਾ ਆਪਣੇ ਸਾਥ। ਤੇ ਪਹਿਲੀ ਨਜ਼ਮ ਤੁਸੀਂ ਲਿਖੀ, ਯਾਨੀ ਤੁਸੀਂ ਕਹਿ ਰਹੇ ਹੋ 11th ਗ੍ਰੇਡ ਸੀ? ਹਾਂਜੀ 11th ਗ੍ਰੇਡ ਚ ਲਿਖੀ। ਅੱਛਾ ਬਿਲਕੁਲ ਉਹ 5 ਮਿੰਟ ਹੀ ਲਿਖੀ ਗਈ। ਤਾਂ ਉਹ 5 ਮਿੰਟ ਹੀ ਹੁੰਦਾ ਕੰਮ। ਮੈਂ ਬਹੁਤ ਹੈਰਾਨ ਹੋਇਆ ਕਿ ਕਿਸ ਤਰ੍ਹਾਂ ਹੋਇਆ, ਹਾਊ ਡਿਡ ਇਟ ਹੈਪਨ। ਉਹ ਬਹੁਤ ਸਰਪ੍ਰਾਈਜ਼ਿੰਗ ਸੀ ਤੇ ਲੇਕਿਨ ਉਸ ਤੋਂ ਬਾਅਦ ਤੇ ਕਿਹਨੂੰ ਸੁਣਾਈ ਤੁਸੀਂ ਪਹਿਲੇ? ਆਈ ਥਿੰਕ ਫੈਮਿਲੀ ਦੇ ਵਿੱਚ ਹੀ ਕਿਸੇ ਆਪਣੇ ਭਰਾ ਨੂੰ ਹੀ ਸੁਣਾਈ। ਸੁਣੀ ਅਣਸੁਣੀ ਕਰਦਾ, ਲੇਕਿਨ ਕੁਝ ਲੋਕਾਂ ਨੇ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਹੈ। ਲੇਕਿਨ ਕੁਝ ਲੋਕਾਂ ਨੇ ਕਿਹਾ ਕਿ ਤੂੰ ਠੀਕ ਲਿਖ ਰਿਹਾ। ਅੱਛਾ ਹਾਂ, ਲੇਕਿਨ ਹੈ ਕਿ ਉਹ ਕਹਿੰਦੇ ਨੇ ਤੁਮਸੇ ਵੀ ਖੂਬਸੂਰਤ ਹੈ ਨਾ ਰੋਜ਼ਗਾਰ। ਉਹਨਾਂ ਚੱਕਰਾਂ ਚ ਜਿਹੜਾ ਨਾ ਉਹ ਤਾਂ ਫਿਰ ਇੰਨਾ ਜ਼ਿਆਦਾ ਕੰਮ ਨਹੀਂ ਕਰ ਸਕੇ, ਸ਼ਾਇਦ ਬਹੁਤ ਸਾਰਾ ਕੰਮ ਹੈ ਜਿਸ ਤਰ੍ਹਾਂ ਤੁਹਾਡੇ ਨਾਲ ਜ਼ਿਕਰ ਹੋ ਰਿਹਾ ਸੀ। ਤੇ ਫਿਰ ਤੁਸੀਂ ਆਪਣਾ ਕਦੋਂ ਗਏ ਲਾਹੌਰੋਂ, ਆਪਣਾ ਬਾਹਰ? ਲਾਹੌਰੋਂ ਮੈਂ ਫਿਰ ਕੈਨੇਡਾ ਗਿਆ ਸਾਂ। ਉੱਥੇ ਮੈਂ ਜਾ ਕੇ ਮੈਗਿਲ ਯੂਨੀਵਰਸਿਟੀ ਤੋਂ MBA ਕਰ ਲਿਆ, ਕਿਉਂਕਿ ਮੈਥ ਵਾਲੀ ਸਾਈਡ ਵੀ ਤਗੜੀ ਸੀ ਇੰਜੀਨੀਅਰਿੰਗ ਦੀ ਵਜ੍ਹਾ ਨਾਲ। ਫਿਰ MBA ਚ ਫਿਰ ਫਾਈਨੈਂਸ ਪਿਕ ਕਰ ਲਿਆ। ਉਸ ਤੋਂ ਬਾਅਦ ਫਿਰ ਬੈਂਕਿੰਗ ਦੇ ਵਿੱਚ ਮੈਂ ਰਿਹਾ ਤੇ ਡੋਇਚੇ ਬੈਂਕ ਜਰਮਨ ਜਿਹੜਾ ਹੈਗਾ ਇਹਨਾਂ ਦਾ ਨਿਊਯਾਰਕ ਆਫਿਸ, ਉੱਥੇ ਜੌਬ ਮਿਲ ਗਈ। ਤੇ ਉਧਰ ਮੈਂ ਆ ਗਿਆ। ਫ੍ਰੈਂਚ ਬੈਂਕ ਸੀ। ਹੁਣ ਕਾਫੀ ਦੇਰ ਤੋਂ ਇੱਕ ਅਮਰੀਕਾ ਦੀ ਡੈਰੀਵੇਟਿਵਸ ਐਕਸਚੇਂਜ ਸ਼ਿਕਾਗੋ ਮਰਕੈਂਟਾਈਲ, ਤਕਰੀਬਨ 10-12 ਸਾਲ ਤੋਂ ਇਸ ਮੈਨੇਜਮੈਂਟ ਫਾਈਨੈਂਸ ਕੰਮ। ਤੇ ਇੱਥੇ ਜਦੋਂ ਯੂਨੀਵਰਸਿਟੀ 'ਚ ਹੈਗੇ ਸੋ ਤੁਸੀਂ, ਇੰਜੀਨੀਅਰਿੰਗ ਯੂਨੀਵਰਸਿਟੀ, ਇੱਥੇ ਦੰਗੇ ਸ਼ੰਗੇ ਤੇ ਉਹ ਯੂਨੀਵਰਸਿਟੀ ਦੇ ਵਿੱਚ ਦੇਖਿਆ ਤੁਸੀਂ, ਕੋਈ ਵਿਟਨੈਸ ਕੀਤਾ ਸਟੂਡੈਂਟ ਪੋਲਿਟਿਕਸ? QSF ਹੁੰਦੀ ਸੀ, ਮੈਨੂੰ ਯਾਦ ਹੈ, ਉਹ ਗੁਜਰ ਹੁੰਦਾ ਸੀ। QSF ਦੇ ਲੜਕੇ ਉਹ ਕਈ ਬਾਅਦ ਫਿਰ ਜਦੋਂ ਪਾਰਟੀ ਉੱਤੇ ਬਦਲ ਸੀ MSF ਬਣ ਜਾਂਦੇ ਸਨ। ਬਿਲਕੁਲ PSF ਬਣਾ ਲੈਂਦੇ ਉਹੀ ਮੁੰਡੇ ਇਹ ਟੋਪੀ ਬਦਲਣ ਦਾ ਕੰਮ ਵੀ ਆਉਂਦਾ ਸਨ। ਰਿਪੋਰਟਿੰਗ ਤੋਂ ਬਾਅਦ ਦੂਜਾ ਕੰਮ ਵੀ ਗਿਆ। ਜੇ ਨਹੀਂ ਬਦਲਦੇ ਸਨ ਤੇ ਜਮੀਅਤ ਵਾਲੇ ਨਹੀਂ ਸਨ ਬਦਲਦੇ। ਨਹੀਂ, ਉਹ ਆਪਣੀ ਉਹਨਾਂ ਦੀ ਟੋਪੀ ਵਾਸ਼ਿੰਗਟਨ ਤੋਂ ਤਿਆਰ ਹੋ ਗਈ ਹੈਗੀ 1954 ਤੋਂ। ਉਹ ਆਪਣੀ ਪਾਰਟੀ ਨਾਲ ਸਟਰੋਂਗ ਰਹਿੰਦੇ ਸਨ। ਨਹੀਂ, ਲੇਕਿਨ ਉਹਨਾਂ ਦੇ ਵੀ ਬੜੇ ਬੰਦੇ, ਅਰਸ਼ਦ ਅਮੀਨ ਚੌਧਰੀ ਮੈਂ ਪੜ੍ਹਿਆ, ਉਹ ਪਹਿਲੇ ਉਹਦੇ 'ਚ ਹੈਗਾ ਸੀ ਜਮੀਅਤ ਵਿੱਚ, ਉੱਥੋਂ ਟੁੱਟ ਕੇ ਫਿਰ ਅੰਦਰ ਆ ਗਿਆ। ਤੇ ਉਹ ਸ਼ਫਲਿੰਗ ਵੀ ਹੁੰਦੀ ਸੀ। ਸਾਡੇ ਦੌਰ ਦੇ ਵਿੱਚ ਸੀ ਕਿ ਉਹ ਜਮੀਅਤ ਵਾਲੇ। ਤੇ ਤੁਸੀਂ ਕਿਸੇ ਨਾਲ ਰਹੇ? ਮਤਲਬ ਹੋਸਟਲ ਦੇ ਵਿੱਚ? ਹਾਂ, ਹੋਸਟਲ ਦੇ ਵਿੱਚ ਮੈਂ ਰੱਖਿਆ ਸੀ ਕਮਰਾ, ਲੇਕਿਨ ਮੇਰੀ ਚੁੱਕੀ ਖਾਲਾ ਸਨ ਤੇ ਅੰਮੀ ਹੋਰੀ ਕਹਿੰਦੇ ਸਨ ਕਿ ਤੂੰ ਹੋਸਟਲ 'ਚ ਨਹੀਂ ਰਹਿਣਾ। ਉਹਨਾਂ ਨੂੰ ਪਤਾ ਸੀ ਮੁੰਡਾ ਖਰਾਬ ਹੋ ਸਕਦਾ ਹੈ, ਸ਼ਾਇਰੀ ਕਰਨ ਲੱਗ ਪਿਆ। ਤੇ ਵਿਟਨੈਸ ਤੁਸੀਂ ਕੀਤਾ ਫਿਰ ਜਿਹੜੀ ਸਟੂਡੈਂਟ ਪੋਲਿਟਿਕਸ? ਉਹ ਬੜੀ ਸਾਨੂੰ ਬੜੀ ਤਕਲੀਫ ਵੀ ਹੁੰਦੀ ਸੀ ਕਈ ਦਫਾ, ਜਿਹੜਾ ਨਾ ਐਗਜ਼ਾਮ ਦੀ ਤਿਆਰੀ ਕਰਕੇ ਚਲੇ ਜਾਂਦੇ ਸਨ ਤੇ ਉਹ ਜਦੋਂ ਜਿਹੜਾ ਮੇਨ ਲੀਡਰ ਹੁੰਦਾ ਸੀ ਉਹ ਤਿਆਰੀ ਨਹੀਂ ਸੀ ਹੁੰਦੀ ਤੇ ਉਹ ਆ ਕੇ ਫਿਰ ਕਹਿੰਦਾ ਸੀ ਬਸ ਬਾਈਕ। ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ, ਲੇਕਿਨ ਹੈ ਕਿ ਮੈਂ ਸੁਣਿਆ ਹੈ ਕਿ ਹੁਣ ਬਿਹਤਰ ਹੋ ਗਿਆ। ਬਸ ਉਹ ਕੰਮ ਤੇ ਬੰਦ ਹੋ ਗਿਆ। ਉਹ ਜਿਹੜੀ ਖਾਸ ਬਦਮਾਸ਼ੀ ਦਾ ਸੀਜ਼ਨ ਹੈਗਾ ਸੀ, ਦਿਹਾਉਲਾ ਤੌਰ ਤੋਂ ਸ਼ੁਰੂ ਹੋਇਆ ਸੀ, ਉਹ ਤੇ ਬੰਦ ਹੋ ਗਿਆ। ਲੇਕਿਨ ਮੈਂ ਤੇ ਵੈਸੇ ਗੱਲ ਕਰ ਰਿਹਾ ਜਿਹੜੇ ਮਿਆਰੇ ਤਾਲੀਮ ਉਹ ਕੰਪਰੋਮਾਈਜ਼ ਹੋ ਗਿਆ। ਹਾਂ, ਮਿਆਰੇ ਤਾਲੀਮ ਸਰ ਉਹਦੀ ਅਸੀਂ ਹੁਣ ਬਾਹਰੋਂ ਵੀ ਜਾ ਕੇ ਪੜ੍ਹੇ ਹਾਂ ਤੇ ਅਸੀਂ ਕੰਪੇਅਰ ਕਰਦੇ ਹਾਂ, ਉਹਦੀ ਕਾਫੀ ਜ਼ਰੂਰਤ ਹੈ। ਜ਼ਾਹਿਰ ਹੈ ਤੁਹਾਨੂੰ ਬਿਲਕੁਲ ਡਿਫਰੈਂਸ ਸਮਝ ਆ ਗਿਆ। ਹਾਂ, ਕਾਫੀ ਜਿਹੜਾ ਨਾ ਸਾਡਾ ਜਿਹੜਾ ਅਪਰੋਚ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ। ਔਰ ਉਹਦੀ ਬਸ ਬੇਸਿਕਸ ਦੀਆਂ ਚੀਜ਼ਾਂ ਨੇ, ਲੇਕਿਨ ਬੁਨਿਆਦੀ ਜਿਹੜੇ ਉਹਦੇ ਐਲੀਮੈਂਟਸ ਨੇ ਉਹਨਾਂ ਨੂੰ ਚੇਂਜ ਕਰ ਲਈਏ ਤੇ ਡਾਇਰੈਕਸ਼ਨ ਆਪਣੇ ਆਪ ਠੀਕ ਹੋ ਬੜਾ ਫਰਕ ਪੈ ਸੀ। ਔਰ ਫਿਰ ਇਹ ਵੀ ਹੈ ਸ਼ਾਇਦ ਕਿ ਸਾਡੀ ਜਿਹੜੇ ਇਲਮ ਅਸੀਂ ਦੇ ਰਹੇ ਹੁੰਦੇ ਯੂਨੀਵਰਸਿਟੀਆਂ ਦੇ ਵਿੱਚ, ਉਹਦਾ ਬਰਾਹ ਰਾਸਤ ਸਕਿੱਲ ਦੇ ਨਾਲ, ਮਾਰਕੀਟ ਦੇ ਨਾਲ ਕੋਈ ਗੱਲ ਨਹੀਂ।
ਮਤਲਬ ਮਾਰਕੀਟ ਇੱਕ ਹੋਰ ਚੀਜ਼ ਹੈਗੀ ਹੈ Yeah. ਤੇ ਜੋ ਅਸੀਂ ਪੜ੍ਹ ਕੇ ਜਾਂਦੇ ਹਾਂ ਉਹ ਕੁਝ ਹੋਰ ਚੀਜ਼ ਹੈ। ਬਿਲਕੁਲ ਹੈ ਨਾ? ਠੀਕ ਹੈ। ਇਹ ਵੀ ਇਹਦੇ ਵਿੱਚ ਇੱਕ ਹੈ, ਕੁਝ ਬੱਚਿਆਂ ਨੂੰ ਗਾਈਡੈਂਸ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਕਿੰਨਾ, ਕਿਉਂਕਿ ਐਜੂਕੇਸ਼ਨ ਇੱਕ ਤੇ ਚਲੋ ਐਜੂਕੇਸ਼ਨ ਹੋ ਗਈ ਜਿਹੜੀ ਤੁਸੀਂ ਐਜੂਕੇਸ਼ਨ ਫॉर द ਪਰਪਸ ਆਫ ਐਜੂਕੇਸ਼ਨ ਦਿੰਦੇ ਹੋ। ਦੂਜੀ ਜਿਹੜੀ ਹੈ ਜਿਹੜੀ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਹੈਜ਼ ਉਹਦੇ ਅਲਾਈਨ ਹੋਣੀ ਚਾਹੀਦੀ ਹੈ ਕੀ ਰਿਐਲਿਟੀਜ਼ ਚੱਲ ਰਹੀਆਂ ਨੇ। ਕਿ ਬਾਹਰ ਦੇ ਮੁਲਕਾਂ 'ਚ ਮੈਂ ਦੇਖਿਆ ਕਿ ਉਹ ਇੱਕਦਮ ਕੋਰਸਿਸ ਨੂੰ ਚੇਂਜ ਕਰ ਦਿੰਦੇ ਨੇ, ਬਹੁਤ ਜਲਦ ਚੇਂਜ ਕਰ ਦਿੰਦੇ ਨੇ ਜੋ ਮਾਰਕੀਟ 'ਚ ਹੋ ਗਿਆ। ਸਾਡਾ ਥੋੜਾ ਸਟੈਗਨੈਂਟ ਹੈ, ਥੋੜਾ ਸਟਿਫ ਹੈ। ਉਹ ਪ੍ਰੋਫੈਸਰ ਸਾਹਿਬ ਨੂੰ ਤਿਆਰੀ ਕਰਨੀ ਪੈਂਦੀ ਨਾ ਨਵੇਂ ਕੋਰਸ ਦੀ। ਉਹ ਕਹਿੰਦੇ ਉਹ ਕੋਈ ਠੀਕ ਹੈ ਯਾਰ। ਮੈਂ ਥੋੜੀ ਜਿਹੀ ਤਾਂ ਹੋਣਗੀਆਂ ਖਬਰਾਂ, ਤੇ ਖਬਰਾਂ ਤੋਂ ਬਾਅਦ ਅਸੀਂ ਜਦੋਂ ਆਵਾਂਗੇ ਨਾ ਤੇ ਫਿਰ ਤੁਹਾਡੀ ਸ਼ਾਇਰੀ ਸੁਣਨੀ, ਸ਼ਾਇਰੀ ਸੁਣਨੀ ਬੜੀ ਜ਼ਰੂਰੀ ਹੈਗੀ ਹੈ। ਜ਼ਰੂਰੀ, ਕਿਉਂਕਿ ਅਸੀਂ ਤੇ ਮਤਲਬ ਚਾਹੁੰਦੇ ਹਾਂ ਕਿ ਮਤਲਬ ਕਿ ਜਿੰਨਾ ਜ਼ਿਆਦਾ ਤਾਰਫ ਹੋ ਜਾਏ। ਤੇ ਲੋ ਜੀ ਖਬਰਾਂ ਦਾ ਹੋ ਗਿਆ ਟਾਈਮ, ਤੇ ਜਦੋਂ ਤੱਕ ਆਉਂਦੇ ਨੇ ਉਹ ਆ ਕੇ ਫਿਰ ਸਾਨੂੰ ਸਵਿਚ ਕਰਨਗੇ। ਠੀਕ ਹੈ ਸਰ। ਤੇ ਤੁਹਾਨੂੰ ਇਹ ਜਿਹੜੀ ਕਿਤਾਬ ਹੈ ਤੇ ਉਹਨਾਂ ਨੇ ਛਾਪੀ ਨਾ ਆਪਣਾ ਜ਼ੁਬੈਰ ਸਾਹਿਬ ਟੈਂਪਲ ਰੋਡ ਤੋਂ ਰਾਈਟ ਨਾਓ ਆਫਰ ਹੈ ਰਾਈਟ ਨਾਓ ਮਤਲਬ ਕਿ ਹਾਂ। ਤੇ ਅਸੀਂ ਹੁਣ ਮੇਰਾ ਖਿਆਲ ਹੈ ਬ੍ਰੇਕ ਲੈਣੀ, ਬ੍ਰੇਕ ਤੋਂ ਬਾਅਦ ਖਬਰਾਂ ਤੋਂ ਬਾਅਦ ਆ ਕੇ ਫਿਰ ਮੈਂ ਕੰਮ ਕਰੂੰਗਾ।